ਸਲਾਮ, ਨਮਸਤੇ, ਸਤਿ ਸ੍ਰੀ ਅਕਾਲ। ਸੁਣਿਓ, ਕੀ ਹਾਲ ਹੈ? ਠੀਕ ਹੋ? ਸਲਾਮਤ ਰਹੋ। ਚਲੀਏ ਫਿਰ ਅੱਜ ਦੀ ਗੇੜੀ ਲਾ ਕੇ ਆਈਏ। ਅੱਜ ਤੁਹਾਨੂੰ ਬੜੀ ਖੂਬਸੂਰਤ ਜਗ੍ਹਾ 'ਤੇ ਸੈਰ ਕਰਵਾਉਣੀ ਹੈ ਅਤੇ ਨਾਲ ਤੁਹਾਨੂੰ ਅੱਜ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਬੜੀ ਸੋਹਣੀ ਸ਼ਾਇਰੀ ਸੁਣਾਉਣੀ ਹੈ। ਸ਼ਿਵ ਕੁਮਾਰ ਬਟਾਲਵੀ ਪੰਜਾਬੀ ਦਾ ਸ਼ੇਕਸਪੀਅਰ ਹੋਇਆ ਅਤੇ ਭਰੀ ਜਵਾਨੀ 'ਚ ਹੀ ਮਰ ਗਿਆ, ਪਰ ਬੰਦਾ ਬੜਾ ਸ਼ਾਨਦਾਰ ਸੀ ਅਤੇ ਸ਼ਾਇਰ ਤਾਂ ਕਮਾਲ ਦਾ ਸੀ। ਸ਼ਿਵ ਕੁਮਾਰ ਕਹਿੰਦਾ, ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਪੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਹੋ ਗਿਆ ਕਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ, ਬੇਲਿਆਂ 'ਚੋਂ ਮੁੜ ਗਈਆਂ ਮੱਝੀਆਂ ਤੇ ਗਾਵਾਂ ਨੀ। ਪਾਇਆ ਚਿੜੀਆਂ ਨੇ ਚੀਕ ਝਾੜਾ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ, ਛੇਤੀ ਛੇਤੀ ਕਰੀ ਮੈਂ ਤੇ ਜਾਣਾ ਬੜੀ ਦੂਰ ਨੀ। ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨੀ। ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ, ਉਸ ਪਿੰਡ ਦਾ ਸੁਣੀਂਦਾ ਰਾਹ ਮਾੜਾ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ, ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋ ਗਈ। ਮਿੱਟੀ ਦੀ ਕੜਾਹੀ ਤੇਰੀ ਕਾਹਨੂੰ ਪਿੱਲੀ ਹੋ ਗਈ। ਤੇਰੇ ਸੇਕ ਨੂੰ ਕੀ ਵੱਜਿਆ ਦੁਗਾੜਾ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਸੌਂ ਗਈਆਂ ਹਵਾਵਾਂ ਰੋ ਰੋ ਕਰ ਵਰਲਾਪ ਨੀ, ਤਾਰਿਆਂ ਨੂੰ ਚੜ੍ਹ ਗਿਆ ਮਿੱਠਾ ਮਿੱਠਾ ਤਾਪ ਨੀ। ਜੰਝ ਸਾਵਾਂ ਦੀ ਦਾ ਰੁੱਸ ਗਿਆ ਲਾੜਾ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਪੱਠੀ ਵਾਲੀਏ ਨੀ ਪੱਠੀ ਵਾਲੀਏ, ਤੈਨੂੰ ਦੇਵਾਂ ਹੰਝੂਆਂ ਦਾ ਪਹਾੜਾ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਹੋ ਗਿਆ ਕਵੇਲਾ ਮੈਨੂੰ ਢਲ ਗਈਆਂ ਛਾਵਾਂ ਨੀ, ਬੇਲਿਆਂ 'ਚੋਂ ਮੁੜ ਗਈਆਂ ਮੱਝੀਆਂ ਤੇ ਗਾਵਾਂ ਨੀ। ਪਾਇਆ ਚਿੜੀਆਂ ਨੇ ਚੀਕ ਝਾੜਾ, ਨੀ ਪੀੜਾਂ ਦਾ ਭਰਾਗਾ ਭੁੰਨ ਦੇ। ਇੱਕ ਉਦਾਸੀ ਦੀ ਔਰ ਟ੍ਰੈਜਿਕ ਜਿਹੀ ਇੱਕ ਨਜ਼ਮ ਹੈ। ਇਹਦੇ ਵਿੱਚ ਸ਼ਿਵ ਕੁਮਾਰ ਆਂਦਾ ਭੱਠੀ ਵਾਲੀ ਨੂੰ ਮੁਖਾਤਬ ਹੋ ਕੇ, ਇਹ ਸਾਰਾ ਮੈਟਾਫੋਰ ਹੈ, ਮਤਲਬ ਇਸ਼ਾਰੇ ਕਿਨਾਏ ਦੀ ਰਮਜ਼ਾਂ ਦੀ ਸ਼ਾਇਰੀ ਹੈ। ਅਤੇ ਉਹ ਭੱਠੀ ਵਾਲੀ ਨੂੰ ਆਖਦਾ ਬਈ ਮੇਰੇ ਕੋਲ ਨਾ ਤਾਂ ਕੋਈ ਦਾਣੇ ਨੇ, ਨਾ ਕੋਈ ਨਕਦ ਰਕਮ ਹੈ, ਮੇਰੇ ਕੋਲ ਤਾਂ ਸਿਰਫ ਦਰਦ ਅਤੇ ਗਮ ਨੇ। ਮੈਂ ਉਹ ਹੀ ਭੁਨਾਉਣ ਆਇਆ।
ਇਹਦੇ 'ਚੋਂ ਜਿਹੜਾ ਮੈਂ ਤੈਨੂੰ 2 ਮੁੱਠੀ ਦਰਦ ਜਿਹੜੇ ਨਾ ਉਹ ਬਤੌਰ ਕੀਮਤ ਅਦਾ ਕਰਾਂ ਦਾ, ਤੇ ਕੁਝ ਮੇਰੇ ਆਂਸੂ ਨੇ ਉਹ ਤੂੰ ਲੈ ਲਈ। ਤੇ ਭੱਠੀ ਵਾਲੀ ਨੂੰ ਆਖਦਾ ਵੀ ਮੈਨੂੰ ਪਹਿਲੀ ਬੜੀ ਦੇਰ ਹੋ ਚੁੱਕੀ ਹੈ, ਸਾਏ ਵੀ ਲੰਮੇ ਹੋ ਗਏ, ਯਾਨੀ ਪਿਛਲਾ ਪੈਰ ਹੋ ਗਿਆ, ਤੇ ਬੇਲੇ 'ਚੋਂ ਮੱਝੀ ਗਾਵਾਂ ਵੀ ਜਿਹੜੀਆਂ ਨਾ ਉਹ ਵੀ ਵਾਪਸ ਆ ਗਈਆਂ, ਤੇ ਪਿਛਲੇ ਪੈਰ ਜਿਹੜੀਆਂ ਨਾ ਚਿੜੀਆਂ ਪਰਿੰਦੇ ਵੀ ਉਹ ਆਪਣੇ ਆਲਣੇ ਵੱਲ ਵਾਪਸ ਆ ਜਾਂਦੇ ਨੇ, ਤੇ ਉਸ ਵੇਲੇ ਉਹ ਬੜਾ ਸ਼ੋਰ ਕਰਦੇ ਨੇ, ਬੜੇ ਬੋਲਦੇ ਨੇ, ਤੇ ਉਹ ਉਹਨਾਂ ਪਰਿੰਦਿਆਂ ਦੇ ਚੀਕ ਝਾੜੇ ਦਾ ਜ਼ਿਕਰ ਕਰਦਾ ਹੈ। ਤੇ ਭੱਠੀ ਵਾਲੀ ਨੂੰ ਆਖਦਾ ਵੀ ਛੇਤੀ ਕਰ, ਮੈਨੂੰ ਦਾਣੇ ਭੁੰਨਦੇ ਮੇਰੇ, ਤੇ ਕੋਸ਼ਿਸ਼ ਕਰ ਵੀ ਮੈਂ ਵਕਤ ਨਾਲ ਜਿਹੜਾ ਨਾ ਰਵਾਨਾ ਹੋ ਜਾਵਾਂ, ਕਿਉਂ ਜੇ ਮੈਂ ਬੜਾ ਦੂਰ ਜਾਣਾ, ਮੇਰਾ ਪਿੰਡਾ ਵੀ ਬੜਾ ਔਖਾ, ਰਾਹ ਬੜਾ ਔਖਾ, ਉਹਦੇ ਵਿੱਚ ਬੜੀਆਂ ਮੁਸ਼ਕਿਲਾਂ ਤੇ ਮੁਸੀਬਤਾਂ ਨੇ। ਉਹ ਆਖਰਤ ਦੀ ਮੰਜ਼ਿਲ ਦਾ ਜ਼ਿਕਰ ਕਰਦਾ ਵੀ ਹੁਣ ਇਹ ਜ਼ਿੰਦਗੀ ਮੇਰੀ ਮੁੱਕਣ ਵਾਲੀ ਹੈ, ਤੇ ਮੈਂ ਹੁਣ ਅੱਗੇ ਜਾਣਾ ਹੈ। ਮੇਰੇ ਕਈ ਸਾਥੀ ਵੀ ਜਿਹੜੇ ਨੇ ਉਹ ਅੱਗੇ ਜਾ ਚੁੱਕੇ ਨੇ, ਤੇ ਹੁਣ ਲੱਗਦਾ ਮੇਰੀ ਵਾਰੀ ਆਈ ਪਈ ਹੈ। ਤੇ ਭੱਠੀ ਵਾਲੀ ਹੈ, ਛੇਤੀ ਕਰ, ਮੇਰਾ ਵੀ ਪਰਾਗਾ ਭੁੰਨ ਦੇ। ਤੇ ਭੱਠੀ ਵਾਲੀ ਨਾ ਆਖਦਾ ਵੀ ਹੁਣ ਮੇਰੀ ਵਾਰੀ ਆਈ ਹੈ, ਤੇ ਤੂੰ ਮਨ ਪਿਆ ਨਹੀਂ ਵੀ ਮੇਰੇ ਪੱਤੇ ਗਿੱਲੇ ਹੋ ਗਏ, ਤੇ ਕੜਾਹੀ ਕਮਜ਼ੋਰ ਹੋ ਗਈ ਹੈ, ਤੇ ਤਾ ਵੀ ਜਿਹੜਾ ਉਹ ਮੱਠਾ ਹੋ ਗਿਆ। ਤੇ ਉਹ ਨਾ ਇੰਝ ਨਾ ਕਰ, ਤੂੰ ਛੇਤੀ ਛੇਤੀ ਮੇਰੇ ਦਾਣੇ ਭੁੰਨ ਦੇ। ਤੂੰ ਵੇਖ ਕਿੰਨੀ ਦੇਰ ਹੋ ਗਈ ਹੈ, ਹਵਾਵਾਂ ਵੀ ਆਪਣੀਆਂ ਸਿਸਕੀਆਂ ਬੰਦ ਕਰਕੇ ਥੱਕ ਕੇ ਖਾਮੋਸ਼ ਹੋ ਗਈਆਂ, ਅਸਮਾਨੀ ਤਾਰੇ ਵੀ ਮਿੱਠੇ ਮਿੱਠੇ ਬੁਖਾਰ 'ਚ ਮੁਬਤਲਾ ਹੋ ਗਏ, ਉਹਨਾਂ ਨੂੰ ਤਾਪ ਚੜ੍ਹ ਗਿਆ, ਯਾਨੀ ਤਾਰੇ ਵੀ ਜਿਹੜੇ ਨੇ ਉਹ ਵੀ ਹੁਣ ਸੌਣ ਵਾਲੇ ਹੋ ਗਏ, ਰਾਤ ਦਾ ਪਿਛਲਾ ਪੈਰ ਹੋ ਗਿਆ। ਤੇ ਸਾਵਾਂ ਦੀ ਡੋਰੀ ਇੱਕ ਬਰਾਤ ਆ ਰਿਹਾ, ਤੇ ਇਹਦਾ ਦੁੱਲਾ ਜਿਹੜਾ ਉਹ ਰੂਹ ਹੈ, ਤੇ ਜਦੋਂ ਇਹ ਰੂਹ ਜਿਹੜੀ ਹੈ ਉਹ ਜਿਸਮ ਨਾਲ ਨਾਰਾਜ਼ ਹੋ ਜਾਂਦੀ ਹੈ, ਤੇ ਜ਼ਿੰਦਗੀ ਤੇ ਖ਼ਾਬ ਸਾਰੇ ਮੁੱਕ ਜਾਂਦੇ ਨੇ, ਯਾਨੀ ਜ਼ਿੰਦਗੀ ਖ਼ਤਮ ਹੋ ਜਾਂਦੀ ਹੈ। ਤੇ ਸ਼ਿਵ ਕੁਮਾਰ ਆਖਦਾ ਵੀ ਮੇਰਾ ਵੀ ਜਿਹੜਾ ਨਾ ਉਹ ਆਖਰੀ ਟਾਈਮ ਆ ਗਿਆ, ਤੇ ਤੂੰ ਮੇਰਾ ਪਰਾਗਾ ਭੁੰਨ ਦੇ, ਯਾਨੀ ਮੇਰਾ ਜ਼ਾਦੇ ਰਾਹ ਕੋਈ ਮਨ ਤਿਆਰ ਕਰ ਦੇ, ਜਿਹੜਾ ਮੇਰੇ ਅਗਲੇ ਜਾਨੇ ਕੰਮ ਆਵੇ। ਤੇ ਸ਼ਿਵ ਕੁਮਾਰ ਦੀ ਜ਼ਿੰਦਗੀ ਜਿਹੜੀ ਹੈ ਉਹ ਵਾਕਈ ਉਹ ਕੋਈ ਖੁਸ਼ੀਆਂ ਭਰੀ ਨਹੀਂ ਸੀ, ਬਲਕਿ ਉਹ ਦੁੱਖਾਂ ਦੀ ਭਰੀ ਸੀ। ਤੇ ਉਹ ਜਵਾਨੀ 'ਚ ਹੀ ਫਾਰਗ ਹੋ ਗਿਆ। ਅੱਲਾਹ ਤਾਲਾ ਉਹਦੀਆਂ ਅਗਲੀਆਂ ਮੰਜ਼ਿਲਾਂ ਆਸਾਨ ਕਰੇ। ਉਮੀਦ ਹੈ ਤੁਹਾਨੂੰ ਸ਼ਾਇਰੀ ਪਸੰਦ ਆਈ ਹੋਵੇਗੀ। ਮਿਲਣੇ ਆ ਫਿਰ ਅਗਲੇ ਵਲੌਗ 'ਚ। ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰੱਖਾ।